ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਅਕਤੂਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਕਾਊਂਟਡਾਊਨ ਦੀ ਕਰਾਂਗੇ। 38 ਡੇਜ਼ 38 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ ਕੜਮਾਸ ਪਿਆ। ਆਰਮੀ ਚੀਫ ਸਾਹਿਬ, ਕੜਮਾਸ ਕੀ ਹੁੰਦਾ? ਮੀਨ ਰੌਲਾ, ਬਹੁਤਾ ਹੀ ਕੋਈ ਗੂੜਾ ਕਿਸਮ ਦਾ ਰੌਲਾ ਜਿਹੜਾ ਕਿਸੇ ਦੇ ਕਾਬੂ 'ਚ ਨਾ ਆਉਣ ਡਿਆ ਹੋਵੇ, ਉਹਨੂੰ ਕੜਮਾਸ ਵੀ ਆਖ ਦਿੰਦੇ ਨੇ ਪੰਜਾਬੀ 'ਚ। ਬਹਰਹਾਲ ਇਹ ਜਿਹੜਾ ਕੜਮਾਸ ਪਿਆ ਇਹਦਾ ਕਿਸੇ ਨੂੰ ਸਮਝ ਨਹੀਂ ਆਉਣ ਡਈ ਵੀ ਕਿਹੜੇ ਪਾਸੇ ਜਾਣਾ ਹੈ, ਕਿਉਂਕਿ ਫੀਲਡ ਮਾਰਸ਼ਲ ਸਾਹਿਬ ਨੇ ਜਿਵੇਂ ਛੁਰਲੀਆਂ ਪਟਾਕੇ ਕਦੀ ਚੱਲਦੇ ਵੇਖੇ ਜੇ, ਫੀਲਡ ਮਾਰਸ਼ਲ ਸਾਹਿਬ ਨੇ ਛੁਰਲੀਆਂ ਪਟਾਕੇ ਚਲਾ ਛੜੇ ਨੇ। ਮੇਰਾ ਮਤਲਬ ਹੈ ਕਿ ਹਰ ਪਾਸੇ ਨੂੰ ਹੀ ਛੁਰਲੀਆਂ ਚਲਾ ਛੜੀਆਂ ਨੇ ਅਤੇ ਕੋਈ ਨੂਨ ਲੀਗ ਵਾਲਿਆਂ ਦੇ ਸਿਰ ਦੇ ਉੱਤੋਂ ਲੰਘਣ ਡਈ, ਕੋਈ ਕੰਨ ਦੇ ਲਾਗੋਂ ਦੀ ਲੰਘਣ ਡਈ ਹੈ, ਕੋਈ ਕਿਸੇ ਦੀ ਬੁੱਕਲ 'ਚ ਜਾ ਵੜੀ ਹੈ, ਉਹ ਝਾੜਦਾ ਫਿਰਦਾ। TLP ਵਾਲਾ ਜਿਹੜਾ ਖਾਤਾ ਇਹਨਾਂ ਦੇ ਗਲ ਪਾ ਦਿੱਤਾ ਹੈ, ਹੁਣ ਘਰੋਂ ਨਹੀਂ ਨਿਕਲਣ ਡਏ, ਉਹਨਾਂ ਲਈ ਜ਼ਾਹਿਰ ਹੈ ਮੁਸੀਬਤ ਬਣਾ ਕੇ ਰੱਖ ਦਿੱਤੀ। ਲੇਕਿਨ ਸਭ ਤੋਂ ਖਤਰਨਾਕ ਕੰਮ ਉਹਨਾਂ ਇਹ ਕੀਤਾ ਹੈ ਵੀ ਉਹਨਾਂ ਨੇ ਸੇਬੇ ਵਾਲਾ ਬੰਬ ਚਲਾ ਕੇ, ਸੇਬੇ ਵਾਲੇ ਬੰਬ ਦਾ ਪਤਾ ਜੀ ਉਹ ਵਿਆਹਾਂ 'ਤੇ ਹੁੰਦਾ ਸੀ, ਕਹਿੰਦੇ ਉਹਨੂੰ ਬੰਬ ਨੇ, ਲੇਕਿਨ ਪਟਾਕਾ ਫਾਇਰ ਕਰੈਕਰ ਜਿਹੜਾ ਵਿਆਹਾਂ ਦੇ ਉੱਤੇ ਉਹ ਬਸ ਉਹ ਐਵੇਂ ਹੀ ਇੱਕ ਫਾਇਰ ਕਰੈਕਰ ਹੁੰਦਾ ਸੀ, ਉਹਨੂੰ ਐਵੇਂ ਹੀ ਪਿਆਰ ਨਾਲ ਬੰਬ ਆਖ ਦਿੰਦੇ ਨੇ। ਅਤੇ ਵੈਸੇ ਤਾਂ ਪਿੰਡਾਂ ਵਾਲਿਆਂ ਨੇ ਨਾਮ ਹੀ ਚੰਗੇ ਰੱਖੇ ਹੁੰਦੇ ਨੇ, ਉਹਦੇ ਮੁੰਡਿਆਂ ਦੇ ਨਾਮ ਹੀ ਬੰਬ ਰੱਖੇ ਨੇ, ਲੇਕਿਨ ਚਲੋ ਉਹਦੇ ਪਿੰਡਾਂ ਵਾਲਿਆਂ ਦੀਆਂ ਗੱਲਾਂ ਨੇ, ਕੁਛ ਵੀ ਆਖ ਦਿੰਦੇ ਨੇ। ਲੇਕਿਨ ਉਹ ਸੇਬੇ ਵਾਲਾ ਬੰਬ ਹੁੰਦਾ ਸੀ ਜਿਸ ਵੇਲੇ ਆਲੇ ਦੁਆਲੇ ਸੇਬਾ ਲਵੇਟਿਆ ਹੁੰਦਾ ਸੀ, ਵਿੱਚ ਉਹਦੇ ਬਰੂਦ ਜਿਹਾ ਹੁੰਦਾ ਸੀ ਥੋੜ੍ਹਾ ਬਹੁਤ, ਜਿਸ ਵੇਲੇ ਜੰਜ ਅੱਪੜਦੀ ਸੀ ਅਤੇ ਉਸ ਵੇਲੇ ਉਹਨੂੰ ਅੱਗ ਲਾਉਂਦੇ ਸਨ। ਅਤੇ ਉਸ ਵੇਲੇ ਅੱਗ ਦਾ ਹੁਣ ਜਿਹੜੇ ਪਿੰਡਾਂ ਵਾਲੇ ਬੰਦੇ ਹਰ ਸ਼ਹਿਰ ਤੋਂ ਪੈਸੇ ਬਚਾਉਂਦੇ ਨਾ, ਤੁਹਾਨੂੰ ਪਤਾ ਹੈ, ਅਤੇ ਉਹ ਜਿਹੜੀ ਉਹਨੂੰ ਅੱਗ ਲਾਉਣ ਵਾਸਤੇ ਉਹਦਾ ਜਿਹੜਾ ਹੁੰਦਾ ਸੀ ਨਾ, ਜਿਹੜਾ ਧਾਗਾ ਜਿਹਾ ਉਹਨੂੰ ਲੱਗਾ ਹੁੰਦਾ ਸੀ, ਜਿਹੜਾ ਫੀਤਾ, ਉਹ ਵੀ ਨਿੱਕਾ ਹੀ ਲਾ ਦਿੰਦੇ ਸਨ ਕਈ ਵਾਰੀ। ਉੱਧਰੋਂ ਅੱਗ ਲਾਉਂਦਾ ਸੀ ਬੰਦਾ ਅਤੇ ਉੱਧਰੋਂ ਉਹ ਸੇਬੇ ਵਾਲਾ ਬੰਬ ਪਾਟ ਜਾਂਦਾ ਸੀ। ਅਤੇ ਉਹ ਕਈ ਬਾਬੇ ਤੇ ਆਪਣੇ, ਮੇਰਾ ਮਤਲਬ ਪੈਰਾਂ ਭਾਰ ਬਹਿ ਕੇ ਅੱਗ ਲਾਉਂਦੇ ਸਨ ਨਾ, ਅਤੇ ਬਾਬਿਆਂ ਕੋਲ ਹੀ ਹੁੰਦਾ ਸੀ ਅਸਲ ਦੇ ਵਿੱਚ ਉਹ ਪਿੰਡ। ਉਹ ਬਹੁਤ ਬੰਬ ਕਿਸੇ ਹੋਰ ਬੰਦੇ ਨੂੰ ਦਿੰਦੇ ਵੀ ਨਹੀਂ ਸਨ, ਉਹ ਝੋਲਾ ਬੰਬਾਂ ਵਾਲਾ ਵੀ ਐਵੇਂ ਕਿਤੇ ਪਹਿਲਾਂ ਹੀ ਨਾ ਚਲਾ ਦੇ। ਮੇਰਾ ਮਤਲਬ ਪਿੰਡ ਅੱਪੜ ਕੇ ਉੱਥੇ ਜੰਜ ਦਾ ਐਲਾਨ ਬੰਬ ਚਲਾ ਕੇ ਹੀ ਹੁੰਦਾ ਸੀ ਉਹ ਸੇਬੇ ਵਾਲਾ ਜਿਹੜਾ। ਅਤੇ ਉਹ ਕਈ ਵਾਰੀ ਬਾਬੇ ਪੈਰਾਂ ਭਾਰ ਬਹਿੰਦੇ ਸਨ, ਅਤੇ ਪੈਰਾਂ ਭਾਰ ਬਹਿ ਕੇ ਅਤੇ ਉਹ ਬੰਬ ਨੂੰ ਜਿਸ ਵੇਲੇ ਅੱਗ ਲਾਉਂਦੇ ਸਨ ਅਤੇ ਉਹ ਇਸ ਤੋਂ ਪਹਿਲਾਂ ਵੀ ਉੱਠਣ ਅਤੇ ਉਹ ਉੱਥੇ ਹੀ ਚੱਲ ਜਾਂਦਾ ਸੀ। ਤਹਿਮਤ ਬੰਨੀ ਹੁੰਦੀ ਸੀ, ਲੰਮਾ ਚੌੜਾ ਕੰਮ ਤਾਂ ਕੋਈ ਹੁੰਦਾ ਨਹੀਂ ਸੀ, ਅਤੇ ਬਸ ਉਹ ਫਿਰ ਬੰਬ ਜਿਹੜਾ ਸਾਰਾ ਹੀ ਸਮੂਨ ਜਿਹੜਾ ਉਹ ਸਾੜ ਦਿੰਦਾ ਸੀ। ਹੁਣ ਇੱਕ ਤਾਂ ਤੁਹਾਡੀ ਅਕਲ ਪਤਾ ਨਹੀਂ ਕਿੱਧਰ ਨੂੰ ਚਲੀ ਜਾਂਦੀ, ਸਮਾਨ ਦਾ ਮਤਲਬ ਪੈਰ ਸ਼ੈਰ ਸੜ ਜਾਂਦੇ ਸੀ, ਔਰ ਪਤਾ ਨਹੀਂ ਕਿੱਧਰ ਨੂੰ ਅੱਪੜ ਜਾਂਦੇ ਹੋ ਫੌਰੀ ਤੌਰ 'ਤੇ। ਬਹਰਹਾਲ ਬਾਬਾ ਜੀ ਅੱਗੋਂ ਕਈ ਦਿਨ ਤੁਰ ਨਹੀਂ ਸਕਦੇ ਸਿੱਧੇ, ਅਤੇ ਆਪਣਾ ਮੇਰਾ ਮਤਲਬ ਹੈ ਕਿ ਮਰਮ ਸ਼ਰਮ ਲਾ ਕੇ ਲੰਮੇ ਪਏ ਰਹਿੰਦੇ ਸਨ ਪੈਰਾਂ ਨੂੰ। ਅਤੇ ਲੇਕਿਨ ਹੁਣ ਵਾਲੇ ਬਾਬੇ ਜਿਹੜੇ ਨੇ ਉਹਨਾਂ ਨੇ ਵੱਖਰੇ ਬੰਬ ਚਲਾਉਣੇ ਸ਼ੁਰੂ ਕੀਤੇ ਨੇ। ਇਹ ਸਾਡੇ ਬਜ਼ੁਰਗ ਨੇ, ਮੌਲਾਨਾ ਮੁਹੰਮਦ ਖਾਨ ਸ਼ਰਾਨੀ ਸਾਹਿਬ, 92 ਸਾਲ ਇਹਨਾਂ ਦੀ ਉਮਰ ਹੈ, ਅਤੇ ਇਹਨਾਂ ਨੇ ਨਿਕਾਹ ਕਰ ਲਿਆ। ਅਤੇ ਮੌਲਾਨਾ ਮੁਹੰਮਦ ਖਾਨ ਸ਼ਰਾਨੀ ਸਾਹਿਬ ਸਾਬਕ ਚੇਅਰਮੈਨ ਇਸਲਾਮੀ ਨਜ਼ਰੀਆਤੀ ਕੌਂਸਲ ਨੇ। ਮੌਲਾਨਾ ਸਾਹਿਬ ਨੇ ਨਿਕਾਹ ਗਿਲਗਿਤ ਬਲਤਿਸਤਾਨ ਤੋਂ ਤਾਲੁਕ ਰੱਖਣ ਵਾਲੀ ਖਾਤੂਨ ਦੋਸ਼ੀਜ਼ਾ ਜਿਹੜੀ ਉਹਨਾਂ ਦੇ ਨਾਲ ਕੀਤਾ, ਭਰਜਾਈ ਸਾਡੀ ਨਾਲ। ਸ਼ਾਦੀ ਦੀ ਸਾਦਾ ਤਕਰੀਬ ਇਸਲਾਮਾਬਾਦ 'ਚ ਮੁਨੱਕਦ ਹੋਈ ਹੈ। ਉਲਮਾ ਅਤੇ ਮੁਅੱਜ਼ਜ਼ ਸ਼ਖਸੀਆਤ ਦੀ ਜਾਨਬ ਤੋਂ ਮੌਲਾਨਾ ਮੁਹੰਮਦ ਖਾਨ ਸ਼ਰਾਨੀ ਸਾਹਿਬ ਨੂੰ ਦਿਲੀ ਮੁਬਾਰਕਬਾਦ ਦਿੱਤੀ ਗਈ ਹੈ। ਅੱਛਾ ਜੀ, ਜਿਹੜੀ ਦੁਲਹਨ ਹੈ ਉਹਨਾਂ ਦੀ ਉਮਰ ਕਿੰਨੀ ਹੈ ਇਹ ਕਿਸੇ ਨੇ ਨਹੀਂ ਦੱਸਿਆ। ਬਹਰਹਾਲ 92 ਸਾਲਾਂ ਦਾ ਸਾਡਾ ਜਿਹੜਾ ਮੁੰਡਾ ਲਾੜਾ ਇਹ ਜਿਹੜਾ ਉਹ ਖਾਰੇ ਵੀ ਚੜ੍ਹਿਆ ਅਤੇ ਮੇਰਾ ਮਤਲਬ ਘੋੜੀ ਵੀ ਚੜ੍ਹਿਆ। ਖਾਰੇ ਜਿਹੜਾ ਉਹ ਨਵਾਉਂਦੇ ਨੇ ਸਵੇਰੇ ਸਵੇਰੇ ਮੁੰਡੇ ਨੂੰ, ਉਹਨੂੰ ਖਾਰੇ ਚੜ੍ਹਨਾ ਆਉਂਦੇ ਨੇ। ਅੱਛਾ, ਹੁਣ ਖਬਰ ਤਾਂ ਮੈਂ ਤੁਹਾਡੇ ਨਾਲ ਮਜ਼ਾਕ 'ਚ ਹੀ ਦਿੱਤੀ, ਲੇਕਿਨ ਇਹ ਖਬਰ ਜਿਹੜੀ ਹੈ ਨਾ, ਇਹਨੂੰ ਤੁਸੀਂ ਥੋੜ੍ਹੀ ਸੰਜੀਦਗੀ ਨਾਲ ਸੋਚਣਾ ਹੈ। ਬੁਢਾਪੇ 'ਚ ਤੁਹਾਨੂੰ ਆਪਣੇ ਪਾਰਟਨਰ ਦੀ ਬੜੀ ਲੋੜ ਹੁੰਦੀ ਹੈ। ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਬੁੱਢਾ ਬੰਦਾ ਹੈ, ਅਗਰ ਉਹਦਾ ਨਾਲ ਵਾਲਾ ਸਾਥੀ ਰੱਬ ਕੋਲ ਚਲਾ ਜਾਏ ਅਤੇ ਉਹ ਅਗਰ ਨਾਂ ਲੈ ਲੈ, ਅੱਛਾ ਪੁੱਤਰ ਤਾਂ ਥੋੜ੍ਹਾ ਬਹੁਤ ਬਰਦਾਸ਼ਤ ਕਰ ਰਹੇ ਹੁੰਦੇ ਨੇ, ਅਗਰ ਬਾਬਾ ਜੀ ਕੋਲ ਨਾਂ ਲੈ ਦੇ ਤਾਂ ਧੀਆਂ ਨਹੀਂ ਛੱਡਦੀਆਂ ਉਹਨਾਂ ਨੂੰ, ਮੇਰਾ ਮਤਲਬ ਮਾਰਨ ਨੂੰ ਜਾਂਦੀਆਂ ਨੇ। ਮੈਂ ਇੱਕ ਬਜ਼ੁਰਗ ਸਨ, ਹੁਣ ਤਾਂ ਅੱਲਾ ਨੂੰ ਪਿਆਰੇ ਹੋ ਗਏ ਨੇ, ਉਹਨਾਂ ਦੀ ਮੇਰੇ ਜਾਣਨ ਵਾਲੇ ਸਨ, ਉਹਨਾਂ ਦੀ ਇੱਕ ਬੇਟੀ ਅਮਰੀਕਾ 'ਚ ਡਾਕਟਰ ਹੈ, ਇੱਕ ਬੇਟੀ ਉੱਥੇ ਉਹ ਵੀ ਬੜੀ ਪੜ੍ਹੀ ਲਿਖੀ ਹੈ ਅਤੇ ਆਪਣਾ ਕੰਮ ਕਰਦੀ ਹੈ। ਉਹ ਬਾਬਾ ਜੀ ਅਮਰੀਕਾ ਆਏ ਬੇਟੀ ਨੂੰ ਮਿਲਣ, ਅਤੇ ਉਹਨਾਂ ਨੇ ਆ ਕੇ ਮੈਨੂੰ ਪੁੱਛਿਆ ਵੀ ਮੈਂ ਬੇਗਮ ਮੇਰੀ ਗੁਜ਼ਰ ਗਈ ਨੂੰ ਕਈ ਸਾਲ ਹੋ ਗਏ ਨੇ ਅਤੇ ਮੈਂ ਵਿਆਹ ਕਰ ਲਾਂ। ਮੈਂ ਕਿਹਾ ਜੀ ਤੁਹਾਡਾ ਦਿਲ ਕਰਦਾ ਅਤੇ ਕਰੋ, ਇਹ ਤਾਂ ਇੱਕ ਸ਼ਰ੍ਹੀ ਕੰਮ ਹੈ। ਉਹਨਾਂ ਵਾਪਸ ਜਾ ਕੇ ਜਿਹੜਾ ਉਹ ਵਿਆਹ ਕਰ ਲਿਆ। ਹੁਣ ਮੇਰੇ ਕਹਿਣ 'ਤੇ ਉਹਨਾਂ ਵਿਆਹ ਨਹੀਂ ਕੀਤਾ ਨਾ, ਮੇਰੇ ਕੋਲ ਤਾਂ ਪੁੱਛਿਆ ਅਤੇ ਮੈਂ ਇੰਨੀ ਗੱਲ ਕਰ ਦਿੱਤੀ। ਉਹਨਾਂ ਦੀ ਬੇਟੀ ਇੱਕ ਮੇਰੇ ਨਾਲ ਬੜਾ ਲੰਮਾ ਚਿਰ ਗੁੱਸੇ ਰਹੀ ਕਿ ਤੁਸੀਂ ਸਾਡੇ ਅੱਬਾ ਜੀ ਨੂੰ ਜਿਹੜਾ ਉਹ ਭੈੜੇ ਕੰਮ ਨੂੰ ਲਾ ਦਿੱਤਾ। ਖੈਰ ਹੁਣ ਤਾਂ ਉਹ ਬਜ਼ੁਰਗ ਜਿਹੜੇ ਨੇ ਅੱਲਾ ਨੂੰ ਪਿਆਰੇ ਹੋ ਗਏ ਨੇ, ਲੇਕਿਨ ਇਹ ਸਾਡੇ ਉੱਥੇ ਇੱਕ ਜਿਹੜਾ ਰਿਵਾਜ ਹੈ ਵੀ ਭੈੜੇ ਕੰਮ ਜਿੰਨੇ ਮਰਜ਼ੀ ਕਰ ਲਓ, ਸਿੱਧਾ ਨਹੀਂ ਕਰਨਾ। ਸਿੱਧਾ ਕੰਮ ਜਿਹੜਾ ਬੰਦਾ ਕਰਨ ਤੁਰਿਆ ਉਹਦੇ ਅੱਗੇ ਵੇੜੀਆਂ 'ਚ ਵੱਟੇ ਜ਼ਰੂਰ ਪਾਉਣੇ ਨੇ। ਹਾਲਾਂਕਿ ਇਹ ਇੱਕ ਪੂਰੀ ਦੁਨੀਆ 'ਚ ਹੁੰਦਾ, ਇਸਲਾਮ ਦੇ ਵਿੱਚ ਤਾਂ ਇਹਦੀ ਵੈਸੇ ਹੀ ਬੜੀ ਇਹਦੀ ਮੇਰਾ ਮਤਲਬ ਹੈ ਕਿ ਇੱਕ ਸ਼ਰ੍ਹੀ ਕੰਮ ਕਰਨ ਦਾ ਸਵਾਬ ਦੱਸਿਆ ਜਾਂਦਾ। ਲੇਕਿਨ ਪੂਰੀ ਦੁਨੀਆ ਜਿੱਥੇ ਮੁਸਲਮਾਨ ਨਹੀਂ ਵੀ ਹੈਗੇ, ਇਸਲਾਮ ਨਹੀਂ ਵੀ, ਉੱਥੇ ਵੀ ਤੁਸੀਂ ਜਦੋਂ ਇਕੱਲੇ ਹੋ ਤੁਹਾਨੂੰ ਕੋਈ ਸਾਥੀ ਤਾਂ ਚਾਹੀਦਾ ਨਾਲ, ਔਰ ਉਸ ਵੇਲੇ ਬਹੁਤਾ ਚਾਹੀਦਾ ਸਾਥੀ ਗੱਲ ਕਰਨ ਨੂੰ, ਬਹਿਣ ਨੂੰ।
ਮੇਰਾ ਮਤਲਬ ਹੈ ਕਿ ਉਸ ਵੇਲੇ ਤੁਹਾਨੂੰ ਉਹ ਦੁੱਖ ਦਾ ਸਾਥ ਹੁੰਦਾ ਹੈ, ਉਸ ਵੇਲੇ ਤੁਹਾਨੂੰ ਸਾਥੀ ਦੀ ਬਹੁਤੀ ਲੋੜ ਹੈ। ਪਰ ਸਾਡੇ ਜਿੱਡੇ ਕੱਢ ਕੜਾਕੇ ਦਿੰਦੇ ਨੇ, ਮੇਰਾ ਮਤਲਬ ਹੈ ਖਵਾਤੀਨ ਜਿਹੜੀਆਂ ਨੇ ਉਹ ਵਿਚਾਰੀਆਂ ਬੇਵਾ ਹੋ ਜਾਣ ਅਗਰ 35-40 ਸਾਲ ਦੀ ਉਮਰ 'ਚੋਂ, ਬਾਕੀ ਉਮਰ ਇੰਝ ਹੀ ਕੱਢ ਦਿੰਦੀਆਂ ਨੇ। ਬਸ ਇਹ ਮਾਸ਼ਰਾ ਸਾਡਾ, ਮੇਰਾ ਖਿਆਲ ਹੈ ਸ਼ਾਇਦ ਇਸਲਾਮ 'ਚ ਤਾਂ ਇਹਦੀ ਐਡੀ ਗੁੰਜਾਇਸ਼ ਨਹੀਂ ਹੈ, ਸ਼ਾਇਦ ਮੈਂ ਇਹਦੇ 'ਤੇ ਕੋਈ ਜ਼ਿਆਦਾ ਮੈਂ ਐਂਥਰੋਪੋਲੋਜੀ ਦਾ ਕੋਈ ਐਡਾ ਐਕਸਪਰਟ ਨਹੀਂ ਹੈਗਾ, ਲੇਕਿਨ ਮੇਰਾ ਖਿਆਲ ਇਹੀ ਹੈ, ਜਾਂ ਸੋਸ਼ਾਲੋਜੀ ਦਾ, ਮੇਰਾ ਖਿਆਲ ਇਹੀ ਹੈ ਕਿ ਇਹਦੇ ਵਿੱਚ ਕੋਈ ਸਾਡਾ ਜਿਹੜਾ ਹਿੰਦੂ ਮਜ਼ਹਬ ਪਹਿਲਾਂ ਲੋਕਾਂ ਦਾ ਹੁੰਦਾ ਸੀ ਬਹੁਤ ਸਾਰਿਆਂ ਦਾ, ਔਰ ਉਸ ਤੋਂ ਬਾਅਦ ਉਹ ਮੁਸਲਮਾਨ ਹੋਏ, ਸ਼ਾਇਦ ਉਹ ਕਲਚਰ ਤੁਰਿਆ ਹੁੰਦਾ ਜਾਂ ਕੀ ਹੈ, ਇਹਦੇ 'ਤੇ ਖੈਰ ਦੱਸਣਾ ਜ਼ਰੂਰ ਥੱਲੇ ਗੱਲ ਕਰਕੇ। ਲੇਕਿਨ ਮੈਂ ਸੋਸ਼ਲ ਮੀਡੀਆ 'ਤੇ ਵੇਖਿਆ ਸੀ, ਮੈਂ ਵੀ ਸ਼ੁਗਰ ਨਾਲ ਤੁਹਾਨੂੰ ਖਬਰ ਦਿੱਤੀ, ਲੇਕਿਨ ਮੈਂ ਇਹ ਵੇਖਿਆ ਵੀ ਸਾਰੇ ਸ਼ਰਾਨੀ ਸਾਹਿਬ ਦਾ ਜਿਹੜਾ ਮਾਹੌਲ ਹੀ ਉਡਾਉਣ ਡਏ ਨੇ। ਹਾਲਾਂਕਿ ਮੇਰੇ ਖਿਆਲ ਦੇ ਵਿੱਚ ਅਗਰ ਉਹ ਇਕੱਲੇ ਨੇ ਔਰ ਉਹਨਾਂ ਨੇ ਵਿਆਹ ਕਰ ਲਿਆ ਅਤੇ ਇਹਦੇ ਵਿੱਚ ਵਿਆਹ ਕੀਤਾ ਹੈ ਕਿ ਉਹਨਾਂ ਨੇ ਕਿਸੇ ਨੂੰ ਗੋਲੀ ਤਾਂ ਨਹੀਂ ਮਾਰ ਛੱਡੀ, ਇਹਦੇ 'ਚ ਮੈਨੂੰ ਕੋਈ ਜ਼ੁਲਮ ਦੀ ਜਾਂ ਜ਼ਿਆਦਤੀ ਦੀ ਗੱਲ ਨਹੀਂ। ਔਰ ਅਗਰ ਦੂਸਰੀ ਖਾਤੂਨ ਜਿਹੜੀ ਉਹ ਵੀ ਇਕੱਲੀ ਸੀ, ਉਹਦਾ ਵੀ ਸਹਾਰਾ ਹੈ ਬਣੇ ਨੇ, ਅਤੇ ਇਹਦੇ 'ਚ ਕਿਹੜੀ ਮਾੜੀ ਗੱਲ ਹੈ। ਲੇਕਿਨ ਚਲੋ ਬਹਰਹਾਲ ਸਾਡਾ ਜਿਹੜਾ ਸੁਸਾਇਟੀ ਹੈ, ਕਲਚਰ ਹੈ, ਉਹਦੇ ਵਿੱਚ ਇਹ ਇੱਕ ਸ਼ਾਇਦ ਸੋਚਣ ਵਾਲੀ ਹੈ। ਕਿਸੇ ਵੇਲੇ ਤੁਹਾਨੂੰ ਵੇਲਾ ਲੱਭੇ, ਸੋਚਿਓ ਜ਼ਰੂਰ, ਲਿਖਿਓ ਕਮੈਂਟਸ ਦੇ ਵਿੱਚ, ਤਾਂ ਕਿ ਮੈਨੂੰ ਇਹ ਸਮਝਣ ਤੋਂ ਵੀ ਫਾਇਦਾ, ਮੈਨੂੰ ਵੀ ਫਾਇਦਾ ਹੋਵੇ ਵੀ ਤੁਸੀਂ ਇਹਦੇ 'ਤੇ ਕੀ ਸੋਚਦੇ ਹੋ। ਅੱਗੇ ਚੱਲਨੇ ਜੀ। ਮੈਂ ਟੋਕੀਓ ਗਈ, ਉੱਥੇ ਮੈਂ ਗੰਦ ਲੱਭਦੀ ਰਹੀ। ਹਾਂ ਹਾਏ ਭੈਣ ਮੇਰੀ, ਤੂੰ ਗੰਦ ਕਿਉਂ ਲੱਭਦੀ ਰਹੀ ਹੈ? ਐਡਾ ਕਿਹਦਾ ਤੁਹਾਨੂੰ, ਮੇਰਾ ਮਤਲਬ ਹੈ ਕਿ ਵੀ ਤੁਸੀਂ ਕੋਈ ਮੱਖੀ ਹੈ ਤੂੰ ਜਿਹੜਾ ਗੰਦ ਦੇ ਵਿੱਚ ਰਹਿਣਾ? ਭੈਣ ਮੇਰੀ ਹੈ, ਮੇਰਾ ਮਤਲਬ ਕਿਹੜਾ ਤੈਨੂੰ ਐਡਾ, ਮੈਂ ਤਾਂ ਹੈਰਾਨ ਹੈ ਇਸ ਗੱਲ ਤੋਂ ਵੀ ਕਿਉਂ ਗੰਦ ਲੱਭਦੀ ਰਹੀ ਜੇ ਏਡੀ ਤੂੰ ਸਵੇਰੇ ਸਵੇਰੇ ਉੱਠ ਕੇ ਮੇਰੀ ਭੈਣ ਗੰਦ ਸੁੰਘਣਾ ਹੁੰਦਾ ਹੈ ਅਤੇ ਤੂੰ ਕੋਈ ਇੱਥੋਂ ਲਿਫਾਫੇ 'ਚ ਪਾ ਕੇ ਲੈ ਜਾਣਾ ਸੀ ਕੋਈ ਗੰਦ ਨਾਲ, ਜਿਹੜਾ ਪਾਕਿਸਤਾਨ ਤੂੰ ਉੱਥੇ 'ਚ ਲੱਭਦੀ ਰਹੀ ਹੈ। ਉਹਨੇ ਆਖਿਆ ਮੈਂ ਟੋਕੀਓ ਗਈ, ਉੱਥੇ ਗੰਦ ਲੱਭਦੀ ਰਹੀ, ਲੋਕਾਂ ਨੇ ਕਿਹਾ ਤੁਸੀਂ ਗੰਦ ਛੱਡੋ, ਇੱਥੇ ਡਸਟਬਿਨ ਨਹੀਂ ਲੱਭਣੀ। ਮੈਂ ਜਾਪਾਨ ਦੇ ਵਿੱਚ ਡਸਟਬਿਨ ਸੜਕਾਂ 'ਤੇ ਲੱਭਦੀ ਰਹੀ, ਮੈਨੂੰ ਉਹ ਨਹੀਂ ਲੱਭਿਆ। 4 ਵਜੇ ਸੜਕਾਂ ਜਿਹੜੀਆਂ ਸਾਫ਼ ਹੁੰਦੀਆਂ ਨੇ ਅਤੇ ਅਗਲੇ ਦਿਨ ਫਿਰ ਆਵਾਮ ਜਿਹੜੀ ਹੈ ਉਹ ਜਿਹੜੀ ਉਹ ਸੜਕ ਸਾਫ਼ ਰੱਖਦੀ ਹੈ। ਅੱਛਾ, ਜਾਪਾਨ ਦੀ ਮਿਸਾਲ ਦੇ ਰਹੇ ਨੇ ਉਹ, ਜ਼ਾਹਿਰ ਹੈ ਜਾਪਾਨ ਵਾਲਿਆਂ ਦੀ ਕਿਸਮਤ 'ਚ ਤੁਹਾਡੇ ਵਰਗੇ ਤਾਂ ਨਹੀਂ। ਉੱਥੇ ਤੇ ਜੋ ਤੁਸੀਂ ਕਰਤੂਤਾਂ ਕਰਦੇ ਹੋ, ਇਹ ਕਰਪਸ਼ਨ ਵਾਲੀਆਂ ਸਾਡੇ ਸਿਆਸਤਦਾਨ ਜਿਹੜੇ ਕਰਦੇ ਨੇ ਸਾਰੇ ਹੀ, ਮੈਂ ਸਾਰਿਆਂ ਦੀ ਗੱਲ ਕਰਨ ਡਿਆ, ਉਹ ਜਾਪਾਨ ਦੇ ਵਿੱਚ ਤੇ ਉਹ ਕਈ ਵਾਰੀ ਜੀਂਦੇ ਹੀ ਨਹੀਂ ਰਹਿੰਦੇ ਵਿਚਾਰੇ। ਉਹਨਾਂ 'ਤੇ ਇਲਜ਼ਾਮ ਲੱਗ ਜਾਏ ਨਾ ਤੇ ਉਹ ਐਡੇ ਉਹ ਸ਼ਰਮ ਮਹਿਸੂਸ ਕਰਦੇ। ਮੈਂ ਨਹੀਂ ਆਂਦਾ ਵੀ ਤੁਸੀਂ ਨਾ ਜਿਉਂਦੇ ਰਹੋ, ਸਾਰੇ ਹੀ ਰਹੋ, ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਲੇਕਿਨ ਮੈਂ ਆਨਾ ਵੀ ਉਹ ਅਣਖ ਵਾਲੇ ਲੋਕ ਨੇ, ਸ਼ਰਮ ਵਾਲੇ ਲੋਕ ਨੇ। ਅਤੇ ਤੁਸੀਂ ਤਾਂ 8 ਕੰਮ ਕਰ ਰਹੇ ਹੋ ਆ ਸਾਰੇ ਦੇ ਸਾਰੇ ਹੀ। ਤੁਸੀਂ ਤਾਂ ਕਹਿੰਦੇ ਹੋ ਵੀ ਬਸ ਦੋਵਾਂ ਹੱਥਾਂ ਅਤੇ ਪੈਰਾਂ ਨਾਲ ਹਰ ਸ਼ੈ ਨਾਲ ਲੁੱਟੀ ਜਾਓ ਅਤੇ ਫੁੱਟੀ ਜਾਓ। ਉਹ ਜਿਹੜਾ ਤੁਹਾਡਾ ਪੁਰਾਣਾ ਕੰਮ ਹੈ ਮੀਆਂ ਸਾਹਿਬ ਵਾਲਾ, ਭਾਵੇਂ ਸੇਬੇ ਵਾਲਾ ਬੰਬ ਚੱਲ ਜਾਏ ਅਤੇ ਸਮਾਨ ਸਾਰਾ ਨਕਾਰਾ ਹੋ ਜਾਏ, ਲੇਕਿਨ ਤੁਸੀਂ ਨਹੀਂ ਮੁੜਨਾ ਲੁੱਟਣ ਤੋਂ। ਅਤੇ ਇਹ ਮੈਨੂੰ ਸਮਝ ਨਹੀਂ ਆਈ। ਇਹ ਮਰੀਅਮ ਔਰੰਗਜ਼ੇਬ ਸਾਹਿਬਾ ਨੇ ਆਖਿਆ, ਭੈਣ ਮੇਰੀ ਹੈ, ਬੰਦੇ ਦੀ ਸ਼ਕਲ ਚੰਗੀ ਹੋਵੇ, ਮੈਂ ਮੰਦੀ ਨਹੀਂ ਆਖਣ ਡਿਆ, ਬੰਦੇ ਦੀ ਸ਼ਕਲ ਚੰਗੀ ਹੋਵੇ ਅਤੇ ਗੱਲ ਵੀ ਚੰਗੀ ਕਰ ਲੈਣੀ ਚਾਹੀਦੀ ਹੈ। ਅਤੇ ਜੇ ਤੁਹਾਡੀ ਸ਼ਕਲ ਰੱਬ ਨੇ ਤੁਹਾਨੂੰ ਚੰਗੀ ਦਿੱਤੀ, ਹੁਣ ਵੇਖੋ ਇਹਦੇ 'ਤੇ ਮੁੰਡੇ ਹੱਸਣ ਡਏ ਨੇ, ਕੋਈ ਸ਼ਰਮ ਨੂੰ ਹੱਥ ਮਾਰੋ। ਮੈਂ ਕਿਹੜੀ ਕੋਈ ਐਸੀ ਭੈੜੀ, ਮੈਂ ਆਖਿਆ ਵੀ ਭੈਣ ਸਾਡੀ ਦੀ ਸ਼ਕਲ ਚੰਗੀ ਹੈ। ਹੁਣ ਦੱਸੋ ਵੀ ਅਗਰ ਉਹਦੀ ਸ਼ਕਲ 'ਤੇ ਰੱਬ ਨੇ ਕੋਈ ਲਾਨਤ ਮਲਾਮਤ ਨਹੀਂ ਪਾਈ ਅਤੇ ਇਹਦੇ 'ਚ ਤੁਹਾਨੂੰ ਤਕਲੀਫ ਕੀ ਹੈ? ਕੋਈ ਫਟਕਾਰ ਨਹੀਂ ਪਾਈ ਹੋਈ ਅਤੇ ਤੁਹਾਨੂੰ ਤਕਲੀਫ ਇਹਦੇ 'ਤੇ ਕੀ ਹੈ? ਅਗਰ ਅੱਲਾ ਨੇ ਬੜੀ ਨੂਰਾਨੀ ਸ਼ਕਲ ਮੇਰੀ ਭੈਣ ਮਰੀਅਮ ਔਰੰਗਜ਼ੇਬ ਨੂੰ ਦਿੱਤੀ ਹੈ ਅਤੇ ਤੁਹਾਨੂੰ ਇਹਦੇ 'ਚ ਤਕਲੀਫ ਕੀ ਹੈ? ਤੁਹਾਡੇ ਦੰਦ ਕਿਉਂ ਨਿਕਲਣ ਡਏ ਨੇ? ਮੈਨੂੰ ਸਿਰਫ ਇਹ ਦੱਸੋ। ਬਹਰਹਾਲ ਅੱਲਾ ਨੇ ਤੁਹਾਨੂੰ ਸ਼ਕਲ ਚੰਗੀ ਦਿੱਤੀ, ਗੱਲ ਵੀ ਚੰਗੀ ਕਰ ਲਓ। ਮਤਲਬ ਇੱਥੇ ਵੀ ਗੰਦ ਲੱਭਦੇ ਰਹਿੰਦੇ ਹੋ ਸਾਰਾ ਦਿਨ, ਗੰਦ ਹਰਾਮ ਹੀ ਹੁੰਦਾ ਨਾ, ਮੇਰਾ ਮਤਲਬ ਇੱਥੇ ਵੀ ਗੰਦ ਕੂੜਾ ਲੱਭਦੇ ਰਹਿੰਦੇ ਹੋ, ਹਰਾਮ ਲੱਭਦੇ ਰਹਿੰਦੇ, ਉੱਥੇ ਵੀ ਜਾ ਕੇ ਕੋਈ ਕੰਮ ਦੀ ਗੱਲ ਕਰ ਲਓ, ਕੋਈ ਉੱਥੇ ਫੁੱਲ ਲੱਭ ਲੈਣੇ ਸਨ, ਕੋਈ ਚੰਗੀ ਸ਼ੈ ਲੱਭ ਲੈਣੀ ਸੀ। ਮੇਰੇ ਬਹਰਹਾਲ ਮੈਂ ਤੁਹਾਨੂੰ ਕੀ ਆਖਾਂ। ਅੱਗੇ ਚੱਲੀਏ ਜੀ। ਮੋਹਸਨ ਨਕਵੀ ਨੇ ਏਸ਼ੀਆ ਕੱਪ ਫਾਈਨਲ ਦੇ ਵਿੱਚ ਭਾਰਤੀ ਟੀਮ ਨੂੰ ਦਹਿਸ਼ਤਗਰਦਾਂ ਦੀ ਤਰ੍ਹਾਂ ਹੈਂਡਲ ਕੀਤਾ ਅਤੇ ਪੂਰਾ ਭਾਰਤ ਟਰਾਫੀ ਦੇ ਪਿੱਛੇ ਭੱਜ ਰਿਹਾ ਸੀ ਅਤੇ ਮੋਹਸਨ ਨਕਵੀ ਉਹਨੂੰ ਚੁੱਕ ਕੇ ਅਤੇ ਉਹਨੂੰ ਲੈ ਆਇਆ ਆਪਣੇ ਕਮਰੇ 'ਚ। ਇਹ ਜਨਾਬ ਤੇਲ ਮਾਰਿਆ, ਮਾਲਿਸ਼ ਮਾਰੀ ਹੈ ਕਾਮਰਾਨ ਟਸੋਰੀ ਸਾਹਿਬ ਨੇ। ਇਹ ਲਾਓ ਜੀ ਕਾਰਟੂਨ, ਉਹ ਜਿਹੜਾ ਚੁੱਕ ਪ੍ਰੋਗਰਾਮ ਵਾਲਾ ਸੀ, ਹੁਣ ਤਾਂ ਸ਼ਬਾਜ਼ ਸ਼ਰੀਫ ਸਾਹਿਬ ਦਾ ਵੀ ਮਾਰਕੀਟ 'ਚ ਆ ਗਿਆ। ਉਹਨਾਂ ਚੁੱਕੇ ਨੇ ਵੱਡੇ ਉਹਨਾਂ ਨੇ ਬਾਲ ਜਿਹੜੇ ਨੇ ਆਪਣੇ ਟਰੰਪ ਸਾਹਿਬ ਵਾਲੇ ਉੱਤੇ। ਮੇਰਾ ਖਿਆਲ ਹੈ ਉਹਦੇ ਨਾਲ ਫੀਲਡ ਮਾਰਸ਼ਲ ਸਾਹਿਬ ਨੂੰ ਵੀ ਰਲਣਾ ਪੈਣਾ, ਕਿਉਂਕਿ ਉਹ ਜ਼ਰਾ ਭਾਰਾ ਕੰਮ ਹੈ, ਇਕੱਲੇ ਬੰਦੇ ਦਾ ਕੰਮ ਹੈ ਨਹੀਂ ਸ਼ਬਾਜ਼ ਸ਼ਰੀਫ ਸਾਹਿਬ ਦਾ। ਚਲੋ ਖੈਰ ਅੱਗੇ ਚੱਲਦੇ ਜੀ। ਇਹ ਕਾਮਰਾਨ ਟਸੋਰੀ ਸਾਹਿਬ ਨੇ ਕਿਹਾ ਵੀ ਇਹ ਭਾਰਤ ਆ। ਉਹਨੇ ਅੱਗੋਂ ਅਗਰ ਭਾਰਤ ਵਾਲੇ ਕਹਿ ਦੇਣ ਕਿ ਪਾਕਿਸਤਾਨੀ ਪਲੇਅਰਾਂ ਨੂੰ ਅਸੀਂ ਦਹਿਸ਼ਤਗਰਦ ਸਮਝ ਕੇ ਫੈਂਟਾ ਲਾਇਆ, ਕਿਉਂਕਿ ਕੁੱਟਿਆ ਤਾਂ ਉਹਨਾਂ ਨੇ, ਮੈਚ 'ਤੇ ਉਹਨਾਂ ਸਾਨੂੰ ਹਰਾ ਕੇ ਘੱਲਿਆ, ਲੇਕਿਨ ਉਹ ਆਖਿਆ ਸੀ ਨਾ ਕਿਸੇ ਨੇ ਕਿ ਬੇਸ਼ਰਮ ਦੇ ਪਿੱਛੇ ਰੁੱਖ ਹੋ ਗਿਆ। ਉਹਨੇ ਕਿਹਾ ਚੱਲ ਯਾਰ ਚੱਲ, 4 ਯਾਰ ਛਾਵੇਂ ਬਹਿਣਗੇ। ਇਹੀ ਹਾਲ ਸਾਡੇ ਟਪੋਰੀ ਸਾਹਿਬ, ਮਾਦਲ ਟਸੋਰੀ ਸਾਹਿਬ ਦਾ। ਉਹ ਇਹ ਵੀ ਨਹੀਂ ਸੋਚਦੇ ਵੀ ਇਹ ਸਟੇਟਮੈਂਟ ਮੈਂ ਕਿਹੜੀ ਦੇਣੀ ਹੈ, ਮੇਰੀ ਦੇਣੀ ਬਣਦੀ ਹੈ ਕਿਹੜੀ ਨਹੀਂ ਦੇਣੀ। ਇਹਨਾਂ ਕੋਲ ਨਾ ਸਾਨੂੰ ਕੁੱਟਿਆ ਵੀ ਟੂਰਨਾਮੈਂਟ 'ਚੋਂ ਬਾਹਰ ਕੱਢ ਦਿੱਤਾ, ਅਤੇ ਇਹ ਅਜੇ ਵੀ ਉਹਨਾਂ ਨੂੰ ਉਹ ਜਲਾਏ ਦੀਆਂ ਮਸ਼ਕਰੀਆਂ ਮਾਂ ਭੈਣ ਨਾਲ, ਉਹ ਗੱਲ ਹੈ ਵੀ ਇਹ ਅਜੇ ਵੀ ਮਸ਼ਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਕਰਨ ਡਏ ਨੇ। ਬਸ ਇਹਨਾਂ ਨੇ ਮੋਹਸਨ ਨਕਵੀ ਸਾਹਿਬ ਦੀ ਜਿਹੜੀ ਉਹ ਮਾਲਿਸ਼ ਮਾਰਨੀ ਹੈ ਕਿ ਤਾਂ ਕਿ ਇਹ ਮੇਰੀ ਜਿਹੜੀ ਦਿਹਾੜੀ ਹੈ ਲੱਗੀ ਰਹੇ। ਅੱਛਾ ਜੀ, ਮੇਰਾ 14 ਸਾਲ ਦਾ ਪੁੱਤਰ ਮੇਰੇ ਕੋਲ ਆਇਆ, ਸਾਡੀ ਡਿਸਕਸ਼ਨ ਹੋ ਰਹੀ ਸੀ ਕਿ ਕਤਰ ਦੇ ਵਿੱਚ ਕਤਰ ਵਾਲਿਆਂ ਦੇ ਕੋਲ ਵੀ ਰਾਫੇਲ ਤਿਆਰੇ ਨੇ। ਉਹਨੇ ਕਿਹਾ ਕਤਰ ਵਾਲਿਆਂ ਕੋਲ ਰਾਫੇਲ ਤਿਆਰੇ ਤੇ ਹੈ ਨੇ, ਲੇਕਿਨ ਆਸਿਮ ਮੁਨੀਰ ਨਹੀਂ ਹੈਗੇ।
ਇਹ ਵਜ਼ੀਰ ਆਲਾ ਬਲੋਚਿਸਤਾਨ ਸਰਫਰਾਜ਼ ਬੁਗਟੀ ਸਾਹਿਬ ਸਾਨੂੰ ਇਹ ਦੱਸ ਰਹੇ ਨੇ ਵੀ ਅਸੀਂ ਨਸਲਦਾਰ ਨਸਲ ਚੁੱਕਣ ਵਾਲੇ ਹਾਂ। ਉਹ ਇੱਥੋਂ CV ਪੇਸ਼ ਕਰ ਰਹੇ ਨੇ ਹੁਣੇ ਤੋਂ ਆਪਣੇ ਪੁੱਤਰ ਦੀ, ਜਿਹੜਾ 14 ਸਾਲਾਂ ਦਾ ਹੈ। ਉਹ ਦੱਸਣ ਡਏ ਨੇ ਵੀ ਮੇਰਾ ਬੱਚਾ ਜਿਹੜਾ 14 ਸਾਲਾਂ ਦਾ, ਉਹ ਵੀ ਮੇਰੇ ਤਰ੍ਹਾਂ ਪੂਰਾ ਕੰਮ ਕਰੇਗਾ, ਅੱਗੋਂ ਉਹਦੇ 'ਤੇ ਵੀ ਧਿਆਨ ਕਰੋ। ਇਹ ਗਿਰਦਾਰੀ ਵਾਲਾ ਲਾਣਾ ਜੀ ਜ਼ਰਾ, ਉਹਨੇ ਕਿਹਾ ਨਾ ਗਿਰਦਾਰੀ ਬਹੁਤ ਦੂਰ ਤੱਕ ਜਾਓਗੇ, ਬਹੁਤ ਆगे तक जाओगे। ਇਹ ਜ਼ਰਾ ਸੁਣੋ ਜ਼ਰਾ ਉਹ ਕੀ ਗੱਲ ਹੋਈ ਸੀ। बहुत लंबा खेलोगे गिरधारी, क्योंकि तुम में चाटने की कला है। चाटो। ਸੁਣ ਲਈ ਜੀ। ਇਹ ਹੁਣ ਚੀਫ ਮਿਨਿਸਟਰ ਸਾਹਿਬ ਨੇ CV ਪੇਸ਼ ਕੀਤੀ ਹੈ ਪੁੱਤਰ ਦੀ, ਤੇ ਉਹ ਜਨਾਬ ਚੁੱਕ ਪ੍ਰੋਗਰਾਮ ਕਰ ਰਹੇ ਨੇ ਕਿ ਉਹਨਾਂ ਕੋਲ ਰਾਫੇਲ ਹੈਗੇ ਨੇ ਪਰ ਆਸਿਮ ਮੁਨੀਰ ਨਹੀਂ ਹੈਗਾ। ਅੱਛਾ ਜੀ, ਅੱਗੇ ਚੱਲਨੇ ਜੀ। ਅਕਤੂਬਰ 2023 रोजनामा जंग का इश्तिहार, आओ फिर से संभालो ये मुल्क बचा लो नवाज शरीफ, आ जा फिर तो साਂਭ ਲੈ मुल्क बचा ਲੈ नवाज शरीफ। ਮੈਨੂੰ ਇਹ ਦੱਸੋ ਵੀ ਇਹ ਕੋਈ ਰੱਜੋ ਸੀ ਜਿਹਨੂੰ ਸਾਂਭਣਾ ਸੀ ਨਵਾਜ਼ ਸ਼ਰੀਫ ਸਾਹਿਬ ਨੇ ਬਾਹਾਂ ਦੇ ਵਿੱਚ। ਬਹਰਹਾਲ ਚਲੋ ਖੈਰ, ਆ ਜਾ ਮੁਲਕ ਸੰਭਾਲ ਲੈ ਤੇ ਇਹ ਮੁਲਕ ਬਚਾ ਲੈ ਨਵਾਜ਼ ਸ਼ਰੀਫ। ਨੂਨ ਲੀਗ ਨੇ ਆਖਿਆ ਕਿ ਮਨਾਰੇ ਪਾਕਿਸਤਾਨ ਜਲਸੇ 'ਚ ਨਵਾਜ਼ ਸ਼ਰੀਫ ਮੁਲਕ ਨੂੰ ਮੁਸ਼ਕਲਾਂ ਤੋਂ ਕੱਢਣ ਵਾਸਤੇ ਆਇਆ। ਅਗਲੇ ਕਬੂਤਰ ਸ਼ਬੂਤਰ ਜਿਹੜੇ ਨਾ ਉਹ ਬਟੇਰਾ ਤੇ ਫੜਾਉਂਦੇ ਹੀ ਰਹਿੰਦੇ ਨੇ ਹੱਥ ਦੇ ਵਿੱਚ, ਫਿਰ ਤੁਸੀਂ ਦੰਦ ਕੱਢਣ ਲੱਗ ਪਏ ਯਾਰ। ਬਟੇਰਾ ਕਢਾਉਂਦਿਆਂ ਨਹੀਂ ਵੇਖਿਆ ਕਿਸੇ ਨੂੰ ਇੰਜ ਕਰਕੇ, ਉਹ ਬਟੇਰਾ ਉੱਡਦਾ ਫਿਰ ਉਹਨੂੰ ਫੜ ਲੈਂਦੇ ਨੇ, ਬਟੇਰਾ ਉੱਡਦਾ ਫਿਰ ਫੜ ਲੈਂਦੇ ਨੇ। ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਨੂੰ ਉਹਨਾਂ ਨੇ ਬਟੇਰਾ ਨਹੀਂ ਫੜਾਇਆ, ਉਹਨਾਂ ਕਬੂਤਰ ਫੜਾਤਾ, ਇਹਨਾਂ ਕਬੂਤਰ ਉਡਾਏ। ਤੇ ਉਸ ਜ਼ਿਸ਼ਾਨ ਨੇ ਹੁਣੇ ਇੱਕ ਇੰਟਰਵਿਊ ਕੀਤਾ ਜਵੇਦ ਲਤੀਫ ਸਾਹਿਬ ਦਾ, ਵੇਖਿਓ ਜੇ ਤੁਹਾਨੂੰ ਮੌਕਾ ਲੱਗੇ। ਚੰਗੀ ਉਹਨੇ ਵੀ ਝੰਡ ਪਰੇਡ ਕੀਤੀ ਹੈ। ਉਹਦੇ ਵਿੱਚ ਇਹੀ ਗੱਲ ਹੋਈ ਹੈ ਕਿ ਜਨਾਬ ਫਿਰ ਤੁਹਾਡੇ ਉਹਨਾਂ ਨੇ ਕਬੂਤਰ ਛੱਡ ਕੇ ਤੋਤੇ ਹੀ ਉਡਾ ਛੜੇ ਨਵਾਜ਼ ਸ਼ਰੀਫ ਸਾਹਿਬ ਦੇ। ਹੁਣ ਨਵਾਜ਼ ਸ਼ਰੀਫ ਸਾਹਿਬ ਪੁੱਛਦੇ ਫਿਰਦੇ ਨੇ ਵੀ ਮੈਂ ਹੁਣ ਜਾਵਾਂ ਕਿਹੜੇ ਪਾਸੇ, ਮਤਲਬ ਮੇਰੇ ਜ਼ਿੰਮੇ ਕੋਈ ਕੰਮ ਲਾਓ, ਮੈਂ ਕਰਾਂ ਕੀ। ਅੱਛਾ ਜੀ, ਅੱਗੋਂ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਨੁਸਰਤ ਜਾਵੇਦ ਸਾਹਿਬ ਨੇ ਖਬਰ ਹੈ, ਲਫ਼ਜ਼ ਉਹਨਾਂ ਦੇ ਨੇ, ਮੇਰੇ ਨਹੀਂ, ਮੇਰੇ ਪਿੱਛੇ ਨਾ ਚੜ੍ਹ ਜਿਓ। ਉਹਨਾਂ ਆਖਿਆ ਵੀ ਵਜ਼ੀਰ ਆਜ਼ਮ ਨੇ ਥੁੱਕ ਕੇ ਚੱਟ ਲਿਆ। ਇਹ ਨੁਸਰਤ ਜਾਵੇਦ ਸਾਹਿਬ ਦੇ ਲਫ਼ਜ਼ ਨੇ। ਇਹ ਲਫ਼ਜ਼ ਉਹਨਾਂ ਨੇ ਅਸਲ ਦੇ ਵਿੱਚ ਤਾਂ ਮਰੀਮ ਸਾਹਿਬ ਨੂੰ ਕਹਿਣਾ ਚਾਹ ਰਹੇ ਨੇ, ਲੇਕਿਨ ਉਹਨਾਂ ਨੂੰ ਪਤਾ ਹੈ ਵੀ ਰੱਬ ਨੇੜੇ ਕਿ ਘਸੁੰਨ ਨੇੜੇ। ਨੁਸਰਤ ਜਾਵੇਦ ਸਾਹਿਬ ਨੂੰ ਵੀ ਉਹਨਾਂ ਨੂੰ ਪਤਾ ਹੈ ਔਰਤ ਕਾਰਡ ਵੀ ਅਗਲੇ ਨੇ ਕੱਢ ਲੈਣਾ ਅਤੇ ਹੋਰ ਵੀ ਸਖਤੀਆਂ ਆ ਜਾਣੀਆਂ ਨੇ, ਅਤੇ ਉਹ ਇਸ ਲਈ ਸਿਆਣੇ ਬੰਦੇ ਨੇ, ਜ਼ਰਾ ਪਤਲੀ ਗਲੀ ਨਿਕਲੇ ਨੇ। ਉਹਨਾਂ ਨੇ ਕਿਹਾ ਵਜ਼ੀਰ ਆਜ਼ਮ ਸਾਹਿਬ ਦਿਲ ਵੱਡਾ ਹੈ, ਅਗਰ ਬੁਰਾ ਨਾ ਮੰਨਣ ਤਾਂ ਮੈਂ ਕਹਾਂ ਕਿ ਹੁਣ ਗੰਦਮ ਦੀ ਫੇਅਰ ਪ੍ਰਾਈਸ ਫਿਕਸ ਕਰਕੇ ਤੁਸੀਂ ਥੁੱਕ ਕੇ ਚੱਟ ਰਹੇ ਹੋ। ਇਹ ਚੇਤਾ ਨਾ ਤੁਹਾਨੂੰ, ਇਹਨਾਂ ਨੇ ਜ਼ਿਮੀਂਦਾਰਾਂ ਨੂੰ ਮਾਰਿਆ ਸੀ, ਉਹਨਾਂ ਦੀ ਕਣਕ ਇਹਨਾਂ ਆਖਿਆ ਸੀ ਵੀ ਅਸੀਂ ਨਹੀਂ ਪ੍ਰਾਈਸ ਫਿਕਸ ਕਰਨੀ। ਇਸੇ ਮਰੀਮ ਨਵਾਜ਼ ਨੇ ਇਹਨਾਂ ਆਖਿਆ ਸੀ ਇਹ ਕਰਪਸ਼ਨ ਹੈ। ਇਹਨਾਂ ਨੇ ਬਿਆਨ ਦਿੱਤੇ ਸਨ ਵੀ ਇਹ ਜ਼ਿਮੀਂਦਾਰ ਜਿਹੜੇ ਨੇ, ਜ਼ਿਮੀਂਦਾਰ ਨਹੀਂ ਮਾਫੀਆ ਹੈ, ਇਹ ਆਪਣੀ ਕਣਕ ਮਹਿੰਗੀ ਵੇਚਦੇ ਨੇ, ਅਸੀਂ ਨਹੀਂ ਇਹਦੇ ਕੋਲ ਖਰੀਦਣੀ ਕਣਕ ਇਹਨਾਂ ਕੋਲ। ਜ਼ਿਮੀਂਦਾਰਾਂ ਦੀ ਕਣਕ ਜਿਹੜੀ ਉਹਨਾਂ ਨੂੰ 4000 ਰੁਪਈਏ ਜਾਂ 4500 ਰੁਪਈਏ ਘਰ ਪਈ ਸੀ, ਉਹ 2000 'ਚ ਟਕੇ ਟੋਕਰੀ ਵੇਚੀ ਸੀ। 2 ਸਾਲ ਉਹਨਾਂ ਨੂੰ ਜ਼ਲੀਲ ਕੀਤਾ। ਹੁਣ ਫੇਰ ਕਿਉਂਕਿ ਜ਼ਿਮੀਂਦਾਰਾਂ ਨੇ ਕਣਕ ਲਾਉਣੀ ਛੱਡ ਛੱਡੀ, ਉਹਨਾਂ ਦੀ ਤੇ ਰੇਡ ਨਿਕਲ ਗਈ ਨਾ ਇੱਕ ਵਾਰੀ, ਤੇ ਆਪ ਇਹਨਾਂ ਬੁਲਬੁਲੀਆਂ ਮਾਰੀਆਂ ਕਿ ਕਣਕ ਸਸਤੀ ਕਰਕੇ ਤੇ ਅਸੀਂ ਰੋਟੀ ਸਸਤੀ ਕਰ ਲਈਏ। ਹੁਣ ਜ਼ਿਮੀਂਦਾਰ ਕਣਕ ਨਹੀਂ ਲਾਉਣ ਡਿਆ ਤੇ ਹੁਣ ਆਉਂਦੇ ਨੇ ਅਸੀਂ ਪ੍ਰਾਈਸ ਫਿਕਸ ਕਰਤੀ। ਤੇ ਇਹ 2 ਸਾਲ ਜਿਹੜਾ ਪਹਿਲਾਂ ਫਿਕਸ ਨਹੀਂ ਕੀਤੀ ਉਹਦਾ ਹਿਸਾਬ ਕੌਣ ਦੇਵੇਗਾ? ਤੇ ਜੇ ਉਦੋਂ ਕਰਪਸ਼ਨ ਸੀ ਪ੍ਰਾਈਸ ਫਿਕਸ ਕਰਨਾ, ਤੇ ਹੁਣ ਕਿਉਂ ਕਰਪਸ਼ਨ ਹੈ? ਇਹ ਨੁਸਰਤ ਜਾਵੇਦ ਸਾਹਿਬ ਨੇ ਕਿਹਾ ਵੀ ਇਹ ਤੁਸੀਂ ਕਰਦੇ ਹੀ ਰਹਿੰਦੇ, ਇਹ ਥੁੱਕ ਕੇ ਜਿਹੜਾ ਚੱਟਿਆ ਤੁਸੀਂ, ਇਹਦਾ ਫਾਇਦਾ ਕੀ ਹੈ? ਅੱਛਾ ਜੀ, ਇਹ ਬਸ਼ੀਰ ਮੇਮਨ ਸਾਹਿਬ, ਫਾਰਮਰ ਡਾਇਰੈਕਟਰ ਜਨਰਲ DG ਫੈਡਰਲ ਇਨਵੈਸਟੀਗੇਸ਼ਨ ਅਥਾਰਟੀ DGFIA, ਉਹਨਾਂ ਆਖਿਆ ਕਿ ਜੀ ਮੈਂ ਇੱਕ ਵਾਰ ਇਮਰਾਨ ਖਾਨ ਸਾਹਿਬ ਨੂੰ ਮਿਲਣ ਗਿਆ ਤੇ ਉਹਨਾਂ ਨੇ ਮਰੀਮ ਨਵਾਜ਼ ਦੇ ਖਿਲਾਫ ਕੋਈ ਗੱਲ ਕਹੀ ਤੇ ਮੈਂ ਇਮਰਾਨ ਖਾਨ ਨੂੰ ਪੈ ਗਿਆ। ਆਂਦੇ ਕੀ ਨੇ ਜ਼ਰਾ ਸੁਣੋ। लेकिन मैं बहुत ज्यादा, उन्होंने उसने मरियम नवाज साहबा के लिए कोई बात कही थी, कोई अल्फाज कहे थे, तो मैं उसको उसके ऑफिस में ही पंजाबी कहते हैं ना पढ़ गया। कौन, किसने कही थी भला? इमरान खान ने, अजी वही कहता है दुनिया के लिए कहता। ਸੁਣ ਲਿਆ ਜੀ। ਅੱਛਾ, ਹੁਣ ਮੇਰੀ ਸਮਝ ਤੋਂ ਬਾਹਰ ਹੈ। ਮੈਂ ਇੱਕ ਵਾਰ ਇਹਨਾਂ ਦੇ ਦਫ਼ਤਰ ਗਿਆ ਸੀ ਤੇ ਇਹਨਾਂ ਮੈਂ ਹਿਸਾਬ ਲਾਇਆ ਸੀ ਵੀ ਸਾਹ ਵੀ ਪੂਰਾ ਹੀ ਲੈਂਦੇ ਨੇ। ਮੈਂ ਪਰੇਸ਼ਾਨ ਹੋਇਆ ਸੀ ਵੀ ਜਿਉਂਦੇ ਰਹਿਣ। ਇਹਨਾਂ ਦੇ ਉੱਤੇ ਇਲਜ਼ਾਮ ਨੇ, ਮੈਂ ਕਹਿਣ ਡਿਆ ਜ਼ਾਹਿਰ ਹੈ ਮੈਂ ਸਾਬਤ ਨਹੀਂ ਕਰ ਸਕਦਾ। ਇਲਜ਼ਾਮ ਨੇ ਖਲਕਤ ਉੱਤੇ ਗੱਲ ਕਰਦੀ ਸੀ ਵੀ ਇਹਨਾਂ ਬੜਾ ਮਾਲ ਬਣਾਇਆ, ਇਹਨਾਂ ਉੱਤੇ ਜਨਾਬ ਘਿਓ ਦੀਆਂ ਮਿੱਲਾਂ ਲਾਈਆਂ ਔਰ ਤਬਾਹੀ ਮਚਾਈ ਇਹਨਾਂ ਨੇ ਵੀ। ਇਹ ਵੀ ਬਿਊਰੋਕਰੇਸੀ ਦੇ ਨਵਾਜ਼ ਸ਼ਰੀਫ ਨੇ। ਬਹਰਹਾਲ ਮੈਂ ਇਹਨਾਂ ਦਫ਼ਤਰ ਗਿਆ ਸੀ ਕਿਸੇ ਕੰਮ, ਜਦੋਂ ਸਾਡੀ ਗਵਰਨਮੈਂਟ ਸੀ, ਤੇ ਕੁਰਸੀਆਂ ਸਿੱਧੀਆਂ ਕਰਦੇ ਫਿਰਦੇ ਸਨ, ਸਾਹ ਚੜਿਆ ਸੀ ਇਹਨਾਂ ਨੂੰ, ਭੱਜੇ ਹੀ ਫਿਰਦੇ ਸਨ। ਹਾਲਾਂਕਿ ਮੈਂ ਤਾਂ ਐਵੇਂ ਮਾੜਾ ਜਿਹਾ ਬੰਦਾ ਸਾਂ। ਮੈਂ ਇਹਨਾਂ ਨੂੰ ਆਖਿਆ ਵੀ ਸਰਕਾਰ ਮੈਂ ਇੱਥੇ ਬਹਿ ਜਾਂਦਾ। ਇਹ ਜਨਾਬ ਮੇਜ਼ ਖਿੱਚਣ ਤੇ ਕੋਈ, ਮੈਂ ਤਾਂ ਪੂਰੇ ਹਵਾਲਦਾਰ ਸਨ ਜਨਾਬ, ਬਿਲਕੁਲ ਅਲਰਟ ਸਨ। ਤੇ ਮੈਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਸਾਡੇ ਬਜ਼ੁਰਗੋ ਬਹਿ ਜਾਓ ਲਾਗੇ, ਵੀ ਕਿਹੜੇ ਕੰਮ 'ਚ ਪਏ ਹੋ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਇਹ ਆਂਦੇ ਨੇ ਵੀ ਇਮਰਾਨ ਖਾਨ ਨੇ ਇਹ ਕਿਹਾ ਤੇ ਮੈਂ ਉਹਨਾਂ ਨੂੰ ਅੱਗੋਂ ਪੈ ਗਿਆ। ਵੀ ਤੁਸੀਂ ਕੌਣ ਸੋ ਜਿਹੜੇ ਪੈ ਗਏ? ਮੇਰਾ ਮਤਲਬ ਤੁਸੀਂ ਇਨਸਾਨ ਹੋ, ਤੁਹਾਡਾ ਪੈਣ ਵਾਲਾ ਕੰਮ ਤਾਂ ਨਹੀਂ, ਬਜ਼ੁਰਗ ਵੀ ਹੋ। ਕਿਉਂ ਤੁਸੀਂ ਇਸ ਗੱਲ ਦੇ ਉੱਤੇ ਬਸਿੱਧ ਹੋ ਵੀ ਲੋਕੀ ਤੁਹਾਨੂੰ ਕੁਝ ਹੋਰ ਸਮਝਣ? ਨਾ ਇੰਜ ਨਾ ਕਰਿਆ ਕਰੋ। ਇੰਜ ਦੀਆਂ ਫੜਾ ਨਹੀਂ ਮਾਰੀ ਦੀਆਂ, ਜਿਹੜੀ ਦਿਹਾੜੀ ਤੁਸੀਂ ਲਾਉਣੀ ਸੀ ਜ਼ਿੰਦਗੀ 'ਚੋਂ ਲਾ ਲਈਏ। ਹੁਣ ਕੋਈ ਨਵਾਜ਼ ਸ਼ਰੀਫ ਨੇ ਨਵੀਂ ਦਿਹਾੜੀ ਤਾਂ ਨਹੀਂ ਤੁਹਾਨੂੰ ਲਵਾ ਦੇਣੀ, ਸ਼ਾਇਦ ਲਵਾ ਵੀ ਦੇਣ, ਲੇਕਿਨ ਐਡੇ ਝੂਠ ਮਾਰਨ ਦੀ ਤੁਹਾਨੂੰ ਲੋੜ ਨਹੀਂ ਵੀ ਤੁਸੀਂ ਇਹ ਐਡੀ ਜ਼ਿਆਦਾ ਜ਼ਰਾ ਖੁੱਲ੍ਹ ਖਿਲਾ ਕੇ ਜਿਹੜੇ ਨੇ ਉਹ ਝੂਠ ਮਾਰੋ।
ਅੱਛਾ ਜੀ, ਇਹ ਤੁਹਾਨੂੰ ਪਤਾ ਲੱਗ ਹੀ ਗਿਆ ਵੀ NRO ਦੇ ਦਿੱਤਾ ਆਪਣਾ ਆਸਿਫ ਜ਼ਰਦਾਰੀ ਸਾਹਿਬ ਨੇ ਸਿੰਧ 'ਚ ਕੱਚੇ ਦੇ ਡਾਕੂਆਂ ਨੂੰ। ਅੱਜ ਹੀ 22 ਤਾਰੀਖ ਨੂੰ ਉਹਨਾਂ ਕਿਹਾ ਵੀ ਹਥਿਆਰ ਸੁੱਟੋ ਤੇ ਸਾਡੇ ਕੋਲ ਆ ਜਾਓ। ਤੇ ਨੂਨ ਲੀਗ ਵਾਲਿਆਂ ਨਵਾਂ ਸ਼ੋਸ਼ਾ ਛੱਡ ਦਿੱਤਾ। ਉਹਨਾਂ ਕਿਹਾ ਜੀ ਇਹ ਸਾਡੇ ਖਿਲਾਫ ਸਾਜ਼ਿਸ਼ ਹੈ। ਰਜ਼ੀ ਦਾਦਾ ਨੇ ਕੀਤਾ ਟਵੀਟ। ਉਹਨਾਂ ਕਿਹਾ ਅਸੀਂ ਤੇ ਹੁਣ ਇਹਨਾਂ ਦੇ ਖਿਲਾਫ ਡਰੋਨ ਚਾੜਨੇ ਸਨ। ਇਹ ਤੁਹਾਨੂੰ ਡਰੋਨ ਹੁਣ ਚਾੜਨੇ ਚੇਤੇ ਆਏ ਨੇ? 3.5 ਸਾਲਾਂ ਤੋਂ ਤੁਹਾਡੇ ਕੋਲ ਹਕੂਮਤ ਆਈ ਹੈ ਤੇ ਤੁਹਾਨੂੰ ਡਰੋਨ ਹੁਣ ਚਾੜਨੇ ਯਾਦ ਆਏ ਨੇ? ਜੇ ਡਰੋਨ ਚਾੜਨੇ ਸਨ ਤੇ ਪਹਿਲਾਂ ਚਾੜ ਲੈਣੇ ਸਨ। ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜਦੋਂ ਉਹਨਾਂ NRO ਆਫਰ ਕੀਤਾ ਤੇ ਆਂਦੇ ਅਸੀਂ ਤੇ ਡਰੋਨਾਂ ਨਾਲ ਫੜਨੇ ਸਨ ਕੱਚੇ ਦੇ ਡਾਕੂ, ਇਹ ਸਾਡੇ ਖਿਲਾਫ ਸਾਜ਼ਿਸ਼ ਹੋਈ। ਤੇ ਉਹਨਾਂ ਦੀ ਵੀ ਹਾਲਤ ਵੇਖੋ ਵੀ ਉਹ ਡਾਕੂਆਂ ਨੂੰ NRO ਆਫਰ ਕਰਦੇ ਨੇ। ਵੈਸੇ ਠੀਕ ਹੈ, ਇਹਨਾਂ ਨੂੰ ਵੀ ਤਾਂ ਲੱਭੇ ਨੇ ਨਾ NRO ਸਾਰਿਆਂ ਨੂੰ, ਇਹ ਕਿਹੜਾ ਛੋਟੇ ਡਾਕੂ ਨੇ। ਜਦੋਂ ਇਹਨਾਂ ਨੂੰ ਲੱਭੇ ਨੇ ਤੇ ਉਹਨਾਂ ਨੂੰ ਕਿਉਂ ਨਹੀਂ ਲੱਭਣੇ ਚਾਹੀਦੇ? ਉਹਨਾਂ ਨੂੰ ਵੀ ਲੱਭਣੇ ਚਾਹੀਦੇ ਨੇ। ਉਹ ਮੇਰਾ ਮਤਲਬ ਉਹ ਵੀ ਤੇ ਸੂਰਤ ਹਾਲ ਜਿਹੜੀ ਹੈ ਉਹ ਇਹੋ ਜਿਹੀ ਹੈ। ਅੱਛਾ ਜੀ, ਅੱਗੇ ਚਲੋ। ਗਿਰਜਾ ਰੋਡ ਰਾਵਲਪਿੰਡੀ ਮਾਦਰੇ ਮਿਲਤ ਦੀ ਤਸਵੀਰ ਦੀ ਬੇਹੁਰਮਤੀ। ਸੋਰਸ ਇਸਰਾਰ ਅਹਿਮਦ ਰਾਜਪੂਤ ਸਾਹਿਬ ਨੇ ਇਹਦਾ। ਉਹ ਦੱਸਦੇ ਨੇ ਕਿ ਮਾਦਰੇ ਮਿਲਤ ਪਬਲਿਕ ਸਕੂਲ ਨੂੰ ਗਰਾਉਂਦੇ ਹੋਏ ਉੱਥੇ ਉਹਨਾਂ ਦੀ ਤਸਵੀਰ ਦੀ ਬੇਹੁਰਮਤੀ ਹੋਈ। ਮੈਨੂੰ ਇਹ ਦੱਸੋ, ਇਹ ਕਿਹੜੀ ਗੱਲ ਹੈ? ਮਾਦਰੇ ਮਿਲਤ ਦੀ ਤਸਵੀਰ ਦੀ ਬੇਹੁਰਮਤੀ ਹੋਣਾ ਇਹਨਾਂ ਵਾਸਤੇ ਕਿਹੜੀ ਗੱਲ ਹੈ? ਸਾਡੇ ਵਾਸਤੇ ਤਾਂ ਬੜੀ ਗੱਲ, ਪਰ ਇਹਨਾਂ ਵਾਸਤੇ ਕਿਹੜੀ ਗੱਲ ਹੈ? ਇਹਨਾਂ ਤੇ ਜਿਉਂਦੀ ਮਾਦਰੇ ਮਿਲਤ ਦੀ ਬੇਹੁਰਮਤੀ ਕੀਤੀ ਸੀ। ਉਹਨਾਂ ਦੇ ਉੱਤੇ ਜਾਲੀ ਪਰਚੇ ਬਣਾਏ ਸਨ, ਉਹਨਾਂ ਦੇ ਉੱਤੇ ਅਖਲਾਕੀਆਤ ਤੋਂ ਘਟੀਆ ਇਲਜ਼ਾਮਾਤ ਲਾਏ ਸਨ, ਉਹਨਾਂ ਨੂੰ ਉਹ ਗੱਲਾਂ ਕਹੀਆਂ ਸਨ ਜਿਹੜੀ ਕੋਈ ਬੰਦਾ ਸੋਚ ਨਹੀਂ ਸਕਦਾ। ਕਾਇਦ ਆਜ਼ਮ ਸਾਹਿਬ ਦੀ ਹਮਸ਼ੀਰਾ ਨੂੰ ਉਹਨਾਂ ਦੀ ਜ਼ਿੰਦਗੀ ਅਜ਼ਾਬ ਕਰ ਦਿੱਤੀ ਸੀ। ਬਲਕਿ ਜਦੋਂ ਦੁਨੀਆ ਤੋਂ ਚਲੇ ਗਏ ਉਸ ਤੋਂ ਬਾਅਦ ਵੀ ਅਜ਼ਾਬ ਰੱਖੀ ਹੈ ਨਾ ਉਹਨਾਂ ਦੀ ਜ਼ਿੰਦਗੀ। ਇਹਨਾਂ ਨੂੰ ਤਸਵੀਰ ਨਾਲ ਕੀ, ਇਹ ਤੇ ਛੋਟੀ ਜਿਹੀ ਗੱਲ ਹੈ। ਇਹ ਤੇ ਖਾ ਪੀ ਜਾਣ, ਇਹਨਾਂ ਨੂੰ ਗੱਲ ਹੀ ਕੋਈ ਨਹੀਂ। ਕਿਹੜਾ ਇਹਨਾਂ ਨੂੰ ਕੋਈ ਸ਼ਰਮ ਆਉਣੀ ਹੈ ਜਾਂ ਕੋਈ ਗੱਲ ਹੋਣੀ ਹੈ? ਅੱਛਾ ਜੀ, ਅੱਗੋਂ ਇਸਲਾਮਾਬਾਦ ਦੇ ਵਿੱਚ ਬੱਚੇ ਖੇਲ ਰਹੇ ਸਨ ਆਪਾਰਾ ਥਾਣੇ ਦੀ ਹਦੂਦ 'ਚ। ਭੁੱਟੋ ਗਰਾਊਂਡ ਹੈ ਉੱਥੇ, ਕੋਈ ਭੁੱਟੋ ਵੀ ਜ਼ਿੰਦਾ ਹੈ ਤੇ ਗਰਾਊਂਡ ਵੀ ਜ਼ਿੰਦਾ ਹੈ। ਭੁੱਟੋ ਗਰਾਊਂਡ 'ਚ ਖੇਲ ਰਹੇ ਸਨ। ਨੈੱਟ ਪ੍ਰੈਕਟਿਸ ਦੇ ਦੌਰਾਨ ਜਿਹੜੀ ਬਾਲ ਸੀ ਉਹ ਜਾ ਮਾਰਕੀਟ ਦੇ ਵਿੱਚ ਡਿੱਗੀ, ਕਿਤੇ ਕਿਸੇ ਦੁਕਾਨ ਨੂੰ ਵੱਜ ਗਈ ਹੈ, ਕਿਸੇ ਸ਼ਹਿਰ ਨੂੰ। ਪੁਲਿਸ ਵਾਲੇ ਆਏ, ਫਸਟ ਕਲਾਸ ਦੇ ਕ੍ਰਿਕਟਰ ਸਨ। ਚਲੋ ਵੀ ਤੁਸੀਂ ਬੱਚਿਆਂ ਨੂੰ ਦਬਕ ਸ਼ਬਕ ਲਾਓ, ਤੁਸੀਂ ਬੱਚਿਆਂ ਨੂੰ ਦਬਕ ਲਾਓ, ਬੱਚਿਆਂ ਨੂੰ ਝਾੜ ਪੁੰਜ ਕਰ ਲਓ, ਉਹਨਾਂ ਦੇ ਬੈਟ ਲੈ ਲਓ ਜ਼ਿਆਦਾ ਤੋਂ ਜ਼ਿਆਦਾ। ਸਮਝਦੇ ਹੋ ਨਾ? ਉਹਨਾਂ ਨੂੰ ਆਖੋ ਵੀ ਤੁਸੀਂ ਥਾਣੇ ਆ ਕੇ ਬੈਟ ਲੈ ਜਾਣਾ। ਕੋਈ ਛੋਟੀ ਮੋਟੀ ਉਹਨਾਂ ਦੀ ਝੰਡ ਪਰੇਡ ਕਰ ਲਓ। ਤੇ ਝੰਡ ਪਰੇਡ ਦਾ ਮਤਲਬ ਮੈਂ ਫਿਜ਼ੀਕਲ ਨਹੀਂ ਕਹਿਣ ਡਿਆ, ਮੈਂ ਕਹਿਣ ਡਿਆ ਬੈਟ ਸ਼ੈਟ ਲੈ ਲਓ ਜਾਂ ਕੋਈ ਜੁਰਮਾਨਾ ਕਰ ਛੱਡੋ। ਉਹਨਾਂ ਜਨਾਬ ਉਹਨਾਂ ਸਾਰਿਆਂ ਬੱਚਿਆਂ ਨੂੰ ਹੱਥਕੜੀਆਂ ਲਾਈਆਂ ਤੇ ਪੁਲਿਸ ਫੜ ਕੇ ਉਹਨਾਂ ਨੂੰ ਲੈ ਗਈ। ਨਾਲ ਗਾਲਾਂ ਕੱਢੀਆਂ, ਧੱਕੇ ਮਾਰੇ, ਬਦਜ਼ੁਬਾਨੀ ਕੀਤੀ। ਇਹ ਬੱਚੇ ਨੇ ਜਿਨ੍ਹਾਂ ਨੇ ਕੱਲ੍ਹ ਨੂੰ ਖੇਡਣਾ ਹੈ। ਇਹ ਉਹ ਟੈਲੈਂਟ ਦੀ ਖੂਬਸੂਰਤੀ ਹੈ ਜਿਹੜੀ ਅਸੀਂ ਟੈਲੈਂਟ ਨੂੰ ਪ੍ਰਵਾਨ ਚੜ੍ਹਾ ਰਹੇ ਹਾਂ। ਅਤੇ ਕੱਲ੍ਹ ਨੂੰ ਇਹਨਾਂ ਨੇ ਫਸਟ ਕਲਾਸ ਦੇ ਕ੍ਰਿਕਟਰਸ ਨੇ ਜਾ ਕੇ ਇੰਡੀਆ ਦਾ ਮੁਕਾਬਲਾ ਕਰਨਾ ਹੈ ਗਰਾਊਂਡਾਂ ਦੇ ਵਿੱਚ। ਤੁਸੀਂ ਆਪ ਮੇਰੇ ਤੋਂ ਸਿਆਣੇ ਹੋ ਵੀ ਮੈਂ ਇਹਦੇ 'ਤੇ ਹੁਣ ਕੀ ਗੱਲ ਕਰਾਂ। ਇਹ ਇਹਨਾਂ ਦੀ ਹਾਲ ਹੈ। ਇਸ ਵੇਲੇ ਪੁਲਿਸ ਨੂੰ ਇਹਨਾਂ ਨੇ ਇਹੋ ਜਿਹਾ ਜਾਨਵਰ ਬਣਾ ਦਿੱਤਾ ਹੈ ਕਿ ਹੁਣ ਪੁਲਿਸ ਜਿਹੜੀ ਹੈ ਉਹ ਰਾਜ਼ੀ ਨਹੀਂ ਕਿਸੇ ਬੰਦੇ ਨੂੰ ਇੱਜ਼ਤ ਕਰਕੇ ਜਾਂ ਕਿਸੇ ਬੰਦੇ ਨੂੰ ਇੱਜ਼ਤ ਦੇ ਕੇ। ਉਹਨਾਂ ਨੂੰ ਇਹ ਸਮਝ ਆ ਗਈ ਹੈ ਵੀ ਹਰ ਬੰਦੇ ਦੀ ਤਬਾਹੀ ਕਰ ਦਿਓ ਫੜ ਕੇ। ਅੱਛਾ ਜੀ, ਆਖਰੀ ਇਹ ਗੁਜਰਾਂਵਾਲੇ ਜਿਹੜੇ ਨੇ, ਇਹ ਮੈਨੂੰ ਪਹਿਲਾਂ ਸ਼ੁਗਰ ਲੱਗਦਾ ਸੀ, ਲੇਕਿਨ ਬਾਅਦ 'ਚ ਮੈਂ 1-2 ਵੱਡੇ ਜਿਹੜੇ 3 ਸਿਤਾਰਾ 4 ਸਿਤਾਰਾ 5 ਸਿਤਾਰਾ ਤਾਂ ਉੱਥੇ ਕੋਈ ਨਹੀਂ ਲਾਹੌਰ, ਲੇਕਿਨ 3-4 ਸਿਤਾਰਾ ਜਿਹੜੇ ਹੋਟਲ ਨੇ ਉਹਨਾਂ 'ਚੋਂ ਇੱਕ 'ਚੋਂ ਮੈਂ ਕਿਸੇ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਜੀ ਗੱਲ ਇਹ ਸੱਚੀ ਹੈ। ਅਗਰ ਬਰਾਤ ਗੁਜਰਾਂਵਾਲੇ ਤੋਂ ਆ ਰਹੀ ਹੋਵੇ ਤਾਂ ਉਹ ਰੇਟ ਵਧਾ ਦਿੰਦੇ ਨੇ ਪਰ ਪਰਸਨ। ਇਹ ਮਜ਼ਾਕ ਨਹੀਂ ਹੈ, ਸੱਚੀ ਗੱਲ ਹੈ। ਮੈਂ ਪੁੱਛੀ ਸੀ, ਕਨਫਰਮ ਕੀਤੀ ਸੀ ਉਹ, ਕਿਉਂਕਿ ਉਹਨਾਂ ਨੇ ਆਖਿਆ ਵੀ ਗੁਜਰਾਂਵਾਲੇ ਵਾਲੇ ਖਾਂਦੇ ਬੜੇ ਨੇ। ਇਹ ਇੱਕ ਵੀਡੀਓ ਵੇਖੋ ਤੇ ਉਸ ਤੋਂ ਬਾਅਦ ਇਹਦੇ 'ਤੇ ਗੱਲ ਕਰਨੇ। ਭਾਈਜਾਨ ਕਿੱਥੋਂ ਆਏ ਹੋ ਤੁਸੀਂ? ਗੁਜਰਾਂਵਾਲੇ ਤੋਂ ਭਾਈ ਗੁਜਰਾਂਵਾਲੇ ਤੋਂ? ਜੀ ਜੀ ਤੁਸੀਂ ਬਰਾਤ ਦੇ ਨਾਲ ਆਏ ਹੋ? ਜੀ ਮੁੰਡੇ ਵਾਲਾ ਅੱਛਾ, ਮੁੰਡੇ ਨੂੰ ਆਏ ਹੋ। ਤੇ ਭੈਣ ਤੁਸੀਂ ਕਿਸੇ ਪੀਰ ਫਕੀਰ ਨੂੰ ਮੰਨਦੇ ਹੋ? ਪੀਰ ਫਕੀਰਨ ਮੰਨਦੇ ਆ। ਤੁਸੀਂ ਪੀਰ ਫਕੀਰ ਨੂੰ ਮੰਨੋ ਨਾ ਮੰਨੋ, ਅਸੀਂ ਸਾਰੇ ਇਸਲਾਮਾਬਾਦ ਵਾਲੇ ਤੁਹਾਨੂੰ ਮੰਨ ਗਏ ਆ। ਤੇ ਅਗਰ ਤੁਹਾਨੂੰ ਕਿਸੇ ਨੇ ਬੁਲਾ ਹੀ ਲਿਆ ਸੀ ਤੇ ਥੋੜਾ ਜਿਹਾ ਰਹਿਮ ਕਰਨਾ ਸੀ ਸਾਡੇ ਤੇ। ਭਾਈ ਜਾਨ ਮੈਂ ਤੇ ਅੱਜ ਤੱਕ ਹੁਣ ਵਾਮ-ਅਪ ਹੋ ਰਿਹਾ। ਹੈਂ? ਹਾਂਜੀ, ਵੇਖ ਲਈ ਜੇ। ਇਹ ਹੁਣ ਭਾਈ ਦੇ ਕੋਲੋਂ ਇਹਨਾਂ ਦੀ ਵੀ ਮਿੰਨਤ ਕਰੋ ਤੇ ਦੂਜੇ ਜਿਹੜੇ ਆਉਂਦੇ ਨੇ ਉਹਨਾਂ ਦੀ ਵੀ ਮਿੰਨਤ ਕਰੋ। ਨਾ ਹੀ ਯਾਰ, ਵਾਕਈ ਕਿਸੇ ਵੱਲ ਜਾਂਦੇ ਹੋ ਤਾਂ ਥੋੜ੍ਹਾ ਜਿਹਾ ਉਹਦਾ ਖਿਆਲ ਕਰਿਆ ਕਰੋ। ਤੁਹਾਡੀ ਮਿਹਰਬਾਨੀ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।